ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਅਗਰ ਤੁਹਾਨੂੰ ਕੋਈ ਖਿਆਲ ਬਾਰ-ਬਾਰ ਆਉਂਦਾ ਹੈ, ਜਿਹਨੂੰ ਅਸੀਂ ਓਵਰ ਥਿੰਕਿੰਗ ਵੀ ਕਹਿੰਦੇ ਹਾਂ, ਔਰ ਉਸ ਖਿਆਲ ਦੀ ਵਜ੍ਹਾ ਤੋਂ ਤੁਹਾਡਾ ਜ਼ਿਹਨ ਸਟਕ ਹੋ ਜਾਂਦਾ ਹੈ, ਤੁਹਾਨੂੰ ਪਰੇਸ਼ਾਨੀ ਹੁੰਦੀ ਹੈ, ਟੈਨਸ਼ਨ ਹੁੰਦੀ ਹੈ, ਐਂਗਜ਼ਾਇਟੀ ਹੁੰਦੀ ਹੈ, ਕਿਉਂਕਿ ਤੁਸੀਂ ਉਹਨੂੰ ਬਾਰ-ਬਾਰ ਸੋਚੀ ਜਾ ਰਹੇ ਜੇ। ਔਰ ਇਸ ਸੋਚ ਦੀ ਵਜ੍ਹਾ ਤੁਹਾਡੀ ਨੀਂਦ ਵੀ ਖਰਾਬ ਹੁੰਦੀ, ਤੁਹਾਡਾ ਜ਼ਿਹਨੀ ਥਕਾਵਟ ਵੀ ਹੁੰਦੀ ਹੈ, ਔਰ ਤੁਸੀਂ ਕੋਈ ਕੰਮ ਵੀ ਨਹੀਂ ਕਰ ਸਕਦੇ, ਔਰ ਤੁਹਾਡੇ ਰਿਲੇਸ਼ਨਸ਼ਿਪ ਵੀ ਖਰਾਬ ਹੋ ਰਹੇ ਹੁੰਦੇ। ਯਾਨੀ ਕਿ ਓਵਰ ਥਿੰਕਿੰਗ ਇੱਕ ਐਸੀ ਚੀਜ਼ ਹੈ ਜਿਹਦੀ ਵਜ੍ਹਾ ਤੁਹਾਡਾ ਜ਼ਿਹਨੀ ਸਕੂਨ ਜਿਹੜਾ ਨਾ ਉਹ ਬਰਬਾਦ ਹੋ ਜਾਂਦਾ। ਤੇ ਅਗਰ ਤੁਸੀਂ ਓਵਰ ਥਿੰਕਿੰਗ ਨੂੰ ਹੱਲ ਕਰਨਾ ਚਾਹੁੰਦੇ ਜੇ ਨਾ, ਮੈਂ ਛੋਟੀ ਜਿਹੀ ਇੱਕ ਤੁਹਾਨੂੰ ਟੈਕਨੀਕ ਦੱਸ ਰਿਹਾ, ਔਰ ਉਸ ਟੈਕਨੀਕ ਦਾ ਨਾਮ ਹੈ ਗਹਿਰਾ ਸੋਚਣਾ। ਯਾਨੀ ਕਿ ਜ਼ਿਆਦਾ ਸੋਚਣ ਦੀ ਬਜਾਏ ਗਹਿਰਾ ਸੋਚਣਾ। ਇਹ ਤੁਸੀਂ ਕਰਨਾ ਕਿਵੇਂ, ਇਹਦਾ ਮੈਂ ਤੁਹਾਨੂੰ ਤਰੀਕਾ ਵੀ ਦੱਸਦਾ ਹਾਂ। ਦੇਖੋ, ਜ਼ਿਆਦਾ ਸੋਚਣ ਦਾ ਇੱਕ ਮਸਲਾ ਇਹ ਹੁੰਦਾ ਹੈ ਕਿ ਜ਼ਿਆਦਾ ਸੋਚਦੇ ਹੋਏ ਤੁਸੀਂ ਜਿਹੜਾ ਮਸਲਾ ਹੁੰਦਾ ਨਾ, ਉਹ ਮਸਲੇ ਦੇ ਬਾਰੇ ਹੀ ਸੋਚਦੇ ਰਹਿੰਦੇ ਜੇ, ਹੱਲ ਦੇ ਬਾਰੇ ਨਹੀਂ ਸੋਚਦੇ। ਇਸੇ ਵਜ੍ਹਾ ਤੋਂ ਤੁਸੀਂ ਉਸ ਮਸਲੇ ਦੇ ਵਿੱਚ ਹੀ ਰਹਿ ਜਾਂਦੇ ਜੀ। ਯਾਨੀ ਕਿ ਸਾਰੀ ਰਾਤ ਵੀ ਗੁਜ਼ਰ ਜਾਏਗੀ ਤੇ ਤੁਸੀਂ ਉੱਤੇ ਹੀ ਅਟਕੇ ਹੋਗੇ। ਲੇਕਿਨ ਗਹਿਰੀ ਸੋਚ 'ਚ ਤੁਸੀਂ ਕੀ ਕਰਨਾ, ਇੱਕ ਮੈਂ ਤੁਹਾਨੂੰ ਤਰੀਕਾ ਦੱਸ ਰਿਹਾ। ਗਹਿਰੀ ਸੋਚ 'ਚ ਸਭ ਤੋਂ ਪਹਿਲੇ ਤੁਸੀਂ ਇੱਕ ਨੀਅਤ ਕਰਨੀ ਕਿ ਮੈਂ ਇਸ ਮਸਲੇ ਦੇ ਬਾਰੇ ਜ਼ਿਆਦਾ ਨਹੀਂ ਸੋਚਣੇ ਦਾ ਹੱਲ ਸੋਚਣਾ ਹੈ, ਬਸ ਸਿਰਫ ਇਹ ਨੀਅਤ ਕਰਨੀ। ਪਹਿਲਾ ਕੰਮ ਨੀਅਤ ਕਰੋ ਕਿ ਮੈਂ ਦਾ ਹੱਲ ਸੋਚਣਾ। ਨੀਅਤ ਕਰਨ ਤੋਂ ਬਾਅਦ ਜਿਹੜੀ ਜਗ੍ਹਾ ਤੁਸੀਂ ਓਵਰ ਥਿੰਕਿੰਗ ਕਰ ਰਹੇ ਜੇ ਨਾ, ਉਹ ਜਗ੍ਹਾ ਚੇਂਜ ਕਰ ਲਓ। ਕਿਸੇ ਹੋਰ ਕਮਰੇ 'ਚ ਚਲੇ ਜਾਓ, ਆਫਿਸ 'ਚ ਘਰ ਆ ਜਾਓ, ਘਰ ਜੇ ਤੇ ਕਿਤੇ ਬਾਹਰ ਬੈਠ ਜਾਓ, ਛੱਤ ਤੇ ਜਾ ਕੇ ਬੈਠ ਜਾਓ। ਪਹਿਲੇ ਤੁਸੀਂ ਨੀਅਤ ਕਰਨੀ ਹੈ ਕਿ ਮੈਂ ਦਾ ਹੱਲ ਸੋਚਣਾ ਬਸ। ਹੱਲ ਸੋਚਣ ਤੋਂ ਬਾਅਦ ਅਗਲਾ ਕੰਮ ਕਿ ਤੁਸੀਂ ਜਗ੍ਹਾ ਚੇਂਜ ਕਰ ਲਈ। ਤੀਸਰਾ ਕੰਮ ਇਹ ਕਰਨਾ ਹੈ ਕਿ ਇੱਕ ਕਾਗਜ਼ ਔਰ ਇੱਕ ਪੈਨਸਲ ਲੈ ਕੇ ਨਾ ਤੁਸੀਂ ਇਹ ਲਿਖਣਾ ਹੈ ਕਿ ਤੁਹਾਡਾ ਇਹ ਮਸਲਾ ਹੈ, ਇਹਦਾ ਹੱਲ ਕੀ ਕੀ ਹੋ ਸਕਦਾ, ਸਿਰਫ ਇਹਦੇ ਤੇ ਹੀ ਸੋਚਣਾ। ਔਰ ਜਦੋਂ ਤੁਸੀਂ ਹੱਲ ਸੋਚਣ ਲੱਗੋਗੇ ਨਾ, ਤੁਹਾਡਾ ਜਿਹੜਾ ਇਹ ਵਾਲਾ ਬ੍ਰੇਨ ਏਰੀਆ ਨਾ, ਜਿਹੜਾ ਮੱਥੇ ਦੇ ਬਿਲਕੁਲ ਪਿੱਛੇ ਵੇ, ਜਿਹੜਾ ਲੌਜੀਕਲ ਬ੍ਰੇਨ ਤੁਹਾਨੂੰ ਲੌਜਿਕ ਦਿੰਦਾ, ਉਹ ਐਕਟਿਵ ਹੋ ਜਾਏਗਾ। ਉਹ ਫਿਰ ਤੁਹਾਨੂੰ ਸੋਲੂਸ਼ਨ ਦੱਸਣਾ ਸ਼ੁਰੂ ਕਰ ਦੇਗਾ। ਤੁਸੀਂ ਪਹਿਲਾ ਸੋਲੂਸ਼ਨ ਲਿਖੋ, ਦੂਸਰਾ, ਤੀਸਰਾ, ਚਾਰ ਪੰਜ ਤੁਸੀਂ ਜਿਹੜੇ ਪੋਸੀਬਲ ਸੋਲੂਸ਼ਨ ਨੇ ਉਹ ਲਿਖ ਲਓ। ਕਿਉਂਕਿ ਜਦੋਂ ਇਹ ਐਕਟਿਵ ਹੋਏਗਾ ਨਾ, ਤੁਹਾਡਾ ਓਵਰ ਥਿੰਕਿੰਗ ਵਾਲਾ ਜਿਹੜਾ ਬ੍ਰੇਨ ਏਰੀਆ ਹੈ ਉਹ ਠੰਡਾ ਹੋ ਜਾਏਗਾ। ਇਸ ਵਕਤ ਤੁਸੀਂ ਐਟਲੀਸਟ ਓਵਰ ਥਿੰਕਿੰਗ ਨਹੀਂ ਕਰ ਰਹੇ ਹੋਗੇ। ਤੁਸੀਂ ਹੱਲ ਦੇ ਬਾਰੇ ਜਦੋਂ ਸੋਚਣਾ ਸ਼ੁਰੂ ਕਰਤਾ ਨਾ, ਤਾਂ ਹੱਲ ਹੀ ਆਣਗੇ। ਫਿਰ ਅਗਲਾ ਕੰਮ ਤੁਸੀਂ ਕੀ ਕਰਨਾ ਹੈ ਕਿ ਜਦੋਂ 6-7 ਹੱਲ ਆ ਜਾਣਾ, ਫਿਰ ਅਗਲਾ ਤੁਸੀਂ ਕੰਮ ਇਹ ਕਰਨਾ ਹੈ ਕਿ ਉਸ ਜਿੰਨੇ ਵੀ ਪੋਸੀਬਲ ਸੋਲੂਸ਼ਨ ਨੇ, ਉਹਦੇ ਤੁਸੀਂ ਇੱਕ ਚੂਜ਼ ਕਰਨਾ ਹੈ ਕਿ ਮੈਂ ਇਹ ਸਭ ਤੋਂ ਬਿਹਤਰ ਹੈ। ਪਹਿਲੇ ਇਹ ਕੈਲਕੂਲੇਟ ਕਰ ਲੈਣਾ ਕਿ ਬਿਹਤਰ ਕਿਹੜਾ ਸਭ ਤੋਂ। ਜਦੋਂ ਬਿਹਤਰ ਸੋਚੋਗੇ ਨਾ ਤੁਸੀਂ, ਤੁਹਾਡਾ ਇਹ ਦਿਮਾਗ ਹੋਰ ਚੱਲੇਗਾ ਤੇ ਤੁਹਾਡਾ ਐਂਗਜ਼ਾਇਟੀ ਵਾਲਾ ਦਿਮਾਗ ਹੋਰ ਥੱਲੇ ਚਲਾ ਜਾਏਗਾ। ਤੇ ਉਸ ਸੋਲੂਸ਼ਨ ਨੂੰ ਜਦੋਂ ਤੁਸੀਂ ਚੂਜ਼ ਕਰ ਲਓ ਕਿ ਮੈਂ ਇਹਦੇ ਨਾਲ ਹੱਲ ਕਰਨਾ ਹੈ ਮਸਲਾ, ਫਿਰ ਉਸ ਸੋਲੂਸ਼ਨ ਤੇ ਪੂਰੀ ਪਲੈਨਿੰਗ ਕਰੋ ਕਿ ਮੈਂ ਕੀ ਕਰਾਂਗਾ, ਕਦੋਂ ਜਾਵਾਂਗਾ, ਕਦੋਂ ਕਰਾਂਗਾ। ਜੇ ਤੁਸੀਂ ਇਹ ਕਰੋਗੇ ਨਾ, ਬਿਲੀਵ ਮੀ, ਮਸਲਾ ਹੱਲ ਹੋਏ ਨਾ ਹੋਏ, ਲੇਕਿਨ ਤੁਹਾਡੀ ਓਵਰ ਥਿੰਕਿੰਗ ਚਲੀ ਜਾਏ। ਔਰ ਅਗਰ ਤੁਸੀਂ ਹਰ ਮਸਲੇ ਦੇ ਬਾਰੇ ਇਹ ਰੂਟੀਨ ਬਣਾ ਲਈ, ਇਸ ਤਰ੍ਹਾਂ ਹੀ ਕਰਨ ਲੱਗ ਗਏ, ਤੇ ਇੱਕ ਦਿਨ ਤੁਸੀਂ ਓਵਰ ਥਿੰਕਿੰਗ ਕਰਨੀ ਨਹੀਂ। ਤੁਹਾਡਾ ਦਿਮਾਗ ਟ੍ਰੇਨ ਹੀ ਇੰਨਾ ਹੋ ਜਾਏਗਾ ਕਿ ਤੁਸੀਂ ਉਸ ਪਾਸੇ ਜਾਣਾ ਹੀ ਨਹੀਂ। ਤੇ ਲਿਹਾਜ਼ਾ ਹਮੇਸ਼ਾ ਗੱਲ ਯਾਦ ਰੱਖੋ, ਜ਼ਿਆਦਾ ਨਹੀਂ ਸੋਚਣਾ, ਲੇਕਿਨ ਗਹਿਰਾ ਜ਼ਰੂਰ ਸੋਚਣਾ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਚ ਆਇਆ ਹੋਵੇਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਨਾ, ਤੇ ਕमेंट ਸੈਕਸ਼ਨ ਜ਼ਰੂਰ ਮੈਂਸ਼ਨ ਕਰੋ। ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦੇਵਾਂਗਾ। ਹੋ ਸਕਿਆ ਤਾਂ ਵੀਡੀਓ ਵੀ ਬਣਾ ਦੇਵਾਂਗਾ। ਜਜ਼ਾਕ ਅੱਲਾ।